ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਇਕਬਾਲ ਸਿੰਘ। ਜਿਸ ਤਰ੍ਹਾਂ ਕਿ ਅਸੀਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਤੁਹਾਨੂੰ ਖਬਰਾਂ ਲੈ ਕੇ ਆਉਣੇ ਆ, ਤੁਹਾਡੇ ਲਈ ਉਹਨਾਂ ਕੰਟਰੀਜ਼ ਦੀ ਜਾਣਕਾਰੀ ਲੈ ਕੇ ਆਉਣੇ ਆ। ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਦੀਪਕ ਥਾਪਰ ਜੀ, ਜਿਹੜੇ ਕਿ ਕੈਨੇਡਾ ਦੇ ਵਿੱਚ ਵਸਦੇ ਨੇ। ਕੈਨੇਡਾ ਦੀਆਂ ਖਬਰਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਦੀਪਕ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਇੰਦੋਜ਼ ਟੀਵੀ ਵਾਲਿਆਂ ਨੂੰ ਜੀ। ਦੀਪਕ ਜੀ, ਪਹਿਲਾਂ ਇਹ ਦੱਸੋ ਕਿ ਕੈਨੇਡਾ ਸਰਕਾਰ ਜਿਹੜਾ ਵੱਖ-ਵੱਖ ਸਮਿਆਂ ਤੇ ਇਮੀਗ੍ਰੇਸ਼ਨ ਸੰਬੰਧੀ ਕੁਝ ਨਾ ਕੁਝ ਚੇਂਜਸ ਕਰਦੀ ਰਹਿੰਦੀ ਹੈ, ਕੁਝ ਬਦਲਾਅ ਜਿਹੜੇ ਉਹ ਲੈ ਕੇ ਆਉਂਦੀ ਰਹਿੰਦੀ ਆ। ਜਿਸ ਤਰ੍ਹਾਂ ਕਿ 40 ਘੰਟੇ ਕੰਮ ਦੀ ਜਿਹੜੀ ਪ੍ਰੋਵੀਜ਼ਨ ਹੈ ਸਟੂਡੈਂਟ ਨੂੰ ਪਹਿਲਾਂ ਦਿੱਤੀ ਗਈ। ਹੁਣ ਜਿਹੜੀ ਖਬਰਾਂ ਆ ਰਹੀਆਂ ਕਿ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਵਾਸਤੇ ਇੱਕ ਵੱਡਾ ਆਫਰ ਕਹਿ ਸਕਦੇ ਆ, ਜਾਂ ਇੱਕ ਜਿਹੜੀ ਇੱਕ ਇੱਦਾਂ ਦੀ ਚੀਜ਼ ਕਰ ਰਹੇ ਜਿਹਦੇ ਨਾਲ ਕਿ ਮਾਪਿਆਂ ਨਾਲ ਆ ਜਿਹੜੇ ਬੱਚੇ ਮਿਲ ਸਕਣਗੇ, ਉਹਨਾਂ ਨਾਲ ਰਹਿ ਸਕਣਗੇ। ਕੀ ਚੇਂਜਸ ਲੈ ਕੇ ਆਈ ਹੈ ਕੈਨੇਡਾ ਗਵਰਨਮੈਂਟ ਇਮੀਗ੍ਰੇਸ਼ਨ ਦੇ ਵਿੱਚ? ਕੀ ਚੇਂਜਸ ਆਇਆ ਜੀ? ਦੇਖੋ ਜੀ, ਜਦੋਂ ਇਹ 2020 ਦੇ ਵਿੱਚ ਇੱਕ ਲੈਂਡ ਪੂਲਿੰਗ ਸਿਸਟਮ ਸ਼ੁਰੂ ਹੋਇਆ ਸੀਗਾ ਤੇ ਪੇਰੈਂਟਸ ਦੀ ਐਪਲੀਕੇਸ਼ਨ ਲੈ ਲੈਂਦੇ ਸੀ, ਉਹ 'ਚ ਕੁਝ ਸਿਲੈਕਟਡ ਪੇਰੈਂਟਸ ਨੂੰ ਪੀਆਰ ਦਿੱਤੀ ਜਾਂਦੀ ਸੀ। ਤੇ ਹੁਣ ਉਹ ਪੋਲਿੰਗ ਸਿਸਟਮ ਦੇ ਵਿੱਚ ਜਿਹੜੇ ਹਾਲੇ ਵੀ ਰਿਮੇਨਿੰਗ ਐਪਲੀਕੈਂਟ ਸੀਗੇ, ਉਹਨਾਂ ਵਿੱਚੋਂ 23,100 ਐਪਲੀਕੇਸ਼ਨਾਂ ਇਹਨਾਂ ਨੇ ਚੱਕਣੀਆਂ ਨੇ। ਉਹਦੇ ਚੋਂ 15,000 ਉਹਨਾਂ ਨੂੰ ਇਨਵੀਟੇਸ਼ਨ ਭੇਜ ਰਹੇ ਨੇ। 15,000 ਸਿਲੈਕਟ ਕਰਨੀਆਂ ਨੇ, 23,100 ਨੂੰ ਇਨਵੀਟੇਸ਼ਨ ਭੇਜ ਰਹੇ ਨੇ। ਤੇ ਜਿਨ੍ਹਾਂ ਨੇ ਵੀ ਉਦੋਂ ਦੇ ਆਪਣੇ ਈਮੇਲ ਆਈਡੀ ਦਿੱਤੇ ਸੀਗੇ, ਉਹ ਵਿਦਿਨ 2 ਵੀਕਸ ਐਕਸਪੈਕਟ ਕਰ ਸਕਦੇ ਨੇ ਵੀ ਉਹਨਾਂ ਨੂੰ ਇਨਵੀਟੇਸ਼ਨ ਆਉਣ ਦੀ ਉਮੀਦ ਹੈਗੀ ਹੈ। ਤੇ ਉਹਦੇ ਵਿੱਚੋਂ ਦੀ ਫੇਰ ਇਹਨਾਂ ਨੇ 15,000 ਐਪਲੀਕੇਸ਼ਨਾਂ ਚੱਕ ਕੇ ਉਹਨੂੰ ਫਾਈਨਲਾਈਜ਼ ਕਰਨਾ। ਤੇ ਬਹੁਤ ਵਧੀਆ ਖਬਰ ਹੈ ਜੀ। ਤੇ ਗ੍ਰੈਂਡ ਪੇਰੈਂਟਸ ਸਾਡੇ ਪੱਕੇ ਹੋ ਜਾਣਗੇ ਜੀ, ਕਿਉਂਕਿ ਕਾਫੀ ਬੈਕਲੌਗ ਹੋਇਆ ਵਾ ਸੀਗਾ। ਤੇ ਟਾਈਮ ਟੂ ਟਾਈਮ ਕੁਝ ਨਵੇਂ ਸਟੈਪਸ ਆਉਂਦੇ ਰਹਿੰਦੇ ਨੇ, ਤੇ ਇੱਕ ਬਹੁਤ ਵਧੀਆ ਇਹ ਉਪਰਾਲਾ ਹੈ ਜੀ। ਨਹੀਂ ਦੀਪਕ ਜੀ, ਜਿਸ ਤਰ੍ਹਾਂ ਕਿ ਪਹਿਲਾਂ ਸਿਰਫ ਤਾਂ ਅਸੀਂ ਇਹ ਸੁਣਦੇ ਹੁੰਦੇ ਸੀ ਕਿ ਸਿਰਫ ਜਿਹੜਾ ਪੇਰੈਂਟਸ ਨੂੰ ਹੈ, ਜੋ ਕਿ ਅਗਰ ਸਟੂਡੈਂਟ ਕੋਈ ਆਇਆ ਤਾਂ ਸਟੂਡੈਂਟ ਸਿਰਫ ਆਪਣੇ ਪੇਰੈਂਟਸ ਨੂੰ ਜਿਹੜਾ ਪੀਆਰ ਕਰਵਾ ਸਕਦਾ। ਪਰ ਹੁਣ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਗ੍ਰੈਂਡ ਪੇਰੈਂਟਸ ਉਹ ਵੀ ਪੀਆਰ ਹੋ ਸਕਦੇ ਆ ਜੀ, ਥੋੜੀ ਜੀ ਇਸ ਚੀਜ਼ ਦੀ ਕਲੈਰੀਫਿਕੇਸ਼ਨ ਦਿਓ ਜੀ, ਕਲੈਰੀਫਾਈ ਕਰਿਓ ਇਹਨੂੰ। ਦੇਖੋ ਜੀ, ਹਾਲੇ ਇਸ ਤਰ੍ਹਾਂ ਦੀ ਕੋਈ ਸਿੱਧੇ ਮਸਲੇ ਤੇ ਕੋਈ ਖਬਰ ਨਹੀਂ ਆਈ ਕਿ ਵੀ ਜਿੱਦਾਂ ਹੁਣ ਸਟੂਡੈਂਟ ਕੋਈ ਆਉਂਦਾ, ਉਹਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ, ਮਤਲਬ ਪੇਰੈਂਟਸ ਤੱਕ ਤਾਂ ਸਾਨੂੰ ਪੂਰੀ ਫੁੱਲ ਨੌਲੇਜ ਹੈਗੀ ਹੈ ਜੀ। ਗ੍ਰੈਂਡ ਪੇਰੈਂਟਸ ਐਦਾਂ ਨਹੀਂ ਹਾਲੇ ਆਇਆ ਕਿ ਵੀ ਹੋ ਸਕਦੇ ਨੇ, ਪਰ ਕਈ ਕੇਸਿਸ ਨੇ। ਉਹਦੇ ਵਿੱਚੋਂ ਉਹੀ ਤਾਂ ਗੱਲ ਹੈ ਜੀ, ਉਹਨਾਂ ਨੇ ਸਿਲੈਕਟਡ ਕੇਸਿਸ ਕਰਨੇ ਨੇ। ਜਿੱਦਾਂ ਹੁਣ 2020 ਤੋਂ ਜਿਨ੍ਹਾਂ ਦੀ ਐਪਲੀਕੇਸ਼ਨਸ ਗਈਆਂ ਸੀਗੀਆਂ ਉਹਨਾਂ ਕੋਲ, ਇਹਨਾਂ ਨੇ ਉਹ 23,100 ਐਪਲੀਕੇਸ਼ਨਾਂ ਚੱਕਣੀਆਂ ਨੇ। ਉਹਦੇ ਵਿੱਚੋਂ ਦੀ 15,000 ਸਿਲੈਕਟ ਕਰਕੇ ਪੀਆਰ ਦੇਣੀ ਹੈ। ਜੇ ਆਪਾਂ ਕਹੀਏ ਕਿ ਵੀ ਇਹ ਪ੍ਰੋਸੈਸ ਨੈਕਸਟ ਈਅਰ ਹੋਏਗਾ ਜਾਂ ਉਸ ਤੋਂ ਅਗਲੇ ਸਾਲ ਤੱਕ ਚੱਲੇਗਾ, ਇਹਦਾ ਕੋਈ ਅੰਦਾਜ਼ਾ ਨਹੀਂ ਹਲੇ। ਕਿਉਂਕਿ ਜਿਹੜੇ ਵੀ ਇਮੀਗ੍ਰੇਸ਼ਨ ਦੇ ਕੋਈ ਵੀ ਰੂਲ ਆਉਂਦੇ ਨੇ, ਕੋਈ ਵੀ ਅਪਡੇਟ ਆਉਂਦਾ, ਤੇ ਉਹ ਕਿੰਨੀ ਦੇਰ ਤੱਕ ਰਹਿੰਦਾ, ਇਹ ਡਿਪੈਂਡ ਕਰਦਾ ਹੈ। ਹੁਣ ਜਿੱਦਾਂ ਸਟੂਡੈਂਟ ਵਾਸਤੇ ਆਇਆ 40। ਇਹਦਾ ਸਿਲੈਕਸ਼ਨ ਦਾ ਕ੍ਰਾਈਟੇਰੀਆ ਕੀ ਹੋਏਗਾ ਜੀ? ਕਿਸ ਆਧਾਰ ਤੇ ਜਿਹੜੀ ਇਹ ਸਿਲੈਕਸ਼ਨ ਕੀਤੀ ਜਾਏਗੀ? ਕਿਉਂਕਿ ਐਪਲੀਕੇਸ਼ਨਸ ਤਾਂ ਬਹੁਤ ਹੋਣਗੀਆਂ, ਮੈਨੂੰ ਲੱਗਦਾ ਕਿ ਲੱਖਾਂ ਦੇ ਵਿੱਚ ਜਿਹੜੀ ਐਪਲੀਕੇਸ਼ਨਸ ਆ ਸਕਦੀਆਂ ਨੇ। ਪਰ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੋਏਗਾ? ਉਹਨਾਂ ਵਿੱਚੋਂ ਕਿਸ ਤਰੀਕੇ ਨਾਲ ਚੂਜ਼ ਕੀਤਾ ਜਾਏਗਾ? ਦੇਖੋ ਜੀ, ਜਿਹੜੀ ਆਲਰੇਡੀ ਇਹ ਸਿਲੈਕਟਡ ਬੰਦਿਆਂ ਨੂੰ ਹੀ ਜਾਣੀ ਹੈ। ਜਿਹੜੇ 23 ਜੋ ਸੁਣਨ ਚ ਆਇਆ, ਕਿਉਂਕਿ ਜਿਹੜੀ ਪਹਿਲਾਂ 2020 ਚ ਜਿਨ੍ਹਾਂ ਨੇ ਐਪਲੀਕੇਸ਼ਨ ਕੀਤੀ ਸੀ, ਉਹ ਚੋਂ ਜਿਹੜੇ ਫਾਈਨਲਾਈਜ਼ ਹੋਏ ਉਹਨਾਂ ਨੂੰ ਪੀਆਰ ਮਿਲ ਗਈ। ਫਿਰ ਅਗਲੇ ਸਾਲ ਏਦਾਂ ਨਿਕਲਿਆ ਜੀ। ਫਿਰ ਜਿਹੜੀ 2020 ਤੋਂ ਚੱਲਦੇ ਆ ਰਹੇ ਨੇ, ਉਹਨਾਂ ਚੋਂ 23,100 ਐਪਲੀਕੇਸ਼ਨਾਂ, ਉਹੀ ਗੱਲ ਮੈਂ ਦੱਸਣ ਦੀ ਉਹ ਕਰ ਰਿਹਾ ਕਿ ਵੀ 23,100 ਚੋਂ 15,000 ਸਿਲੈਕਟ ਕਰਨੇ ਨੇ ਇਹਨਾਂ ਨੇ। ਇਹਨਾਂ ਨੂੰ ਇਨਵੀਟੇਸ਼ਨ 23,100 ਨੂੰ ਭੇਜਣਗੇ ਵਿਦਿਨ 2 ਵੀਕ। ਇਹ ਪ੍ਰੋਸੈਸ ਬਹੁਤ ਜਲਦੀ ਹੋਣ ਵਾਲਾ। ਤੇ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਜੀ, ਜਿਨ੍ਹਾਂ ਨੇ ਵੀ ਉਦੋਂ ਐਪਲੀਕੇਸ਼ਨ ਲਾਈ ਸੀ, ਉਹ ਆਪਣੇ ਈਮੇਲ ਜਿਹੜੇ ਆਈਡੀ ਦਿੱਤੇ ਸੀ ਉਹਨਾਂ ਨੂੰ ਚੈੱਕ ਕਰਦੇ ਰਹਿਣ। ਉਹਨਾਂ ਨੂੰ ਇਨਵੀਟੇਸ਼ਨ ਆਉਣ ਦੀ ਪੂਰੀ ਉਮੀਦ ਹੈ ਜੀ। ਫॉर द बेस्ट। ਬਿਲਕੁਲ ਬਿਲਕੁਲ ਦੀਪਕ ਜੀ, ਜਿੱਥੇ ਇਮੀਗ੍ਰੇਸ਼ਨ ਵੱਲੋਂ ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਜਿਹੜਾ ਹੈਗਾ ਕਿ ਖੁਸ਼ਖਬਰੀਆਂ ਦਿੱਤੀਆਂ ਜਾ ਰਹੀਆਂ ਨੇ, ਦੂਜੇ ਪਾਸੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਇੱਕ ਜਿਹੜੀ ਅਰਾਈਵ ਕੈਨ ਜਿਹੜੀ ਇੱਕ ਐਪ ਲਾਂਚ ਕੀਤੀ ਗਈ ਸੀ, ਉਸ ਨੂੰ ਲੈ ਕੇ ਇੱਕ ਸਕੈਮ ਵੀ ਜਿਹੜਾ ਸਾਹਮਣੇ ਆਇਆ। ਸੋ ਇਹ ਅਰਾਈਵ ਕੈਨ ਦਾ ਕੀ ਸਕੈਮ ਹੈ? ਕੀ ਇਹ ਪੂਰਾ ਮਾਜਰਾ ਹੈ? ਕਿ ਕਿਸ ਤਰੀਕੇ ਨਾਲ ਇਹ ਸਕੈਮ ਹੋਇਆ ਜੀ? ਥੋੜੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਰੱਖੋ। ਦੇਖੋ ਜੀ, ਜਿਹੜਾ ਅਰਾਈਵ ਕੈਨ ਐਪ ਇੱਕ ਜਦੋਂ ਕੋਵਿਡ ਤੋਂ ਬਾਅਦ ਇੱਕ ਸ਼ੁਰੂ ਕੀਤਾ ਗਿਆ ਸੀ ਫੈਡਰਲ ਗਵਰਨਮੈਂਟ ਵੱਲੋਂ, ਉਹਦੇ 'ਚ ਇਹ ਸੀਗਾ ਵੀ ਏਅਰਪੋਰਟਾਂ ਤੇ ਇਹ ਪ੍ਰੋਸੈਸ ਜਿਹੜਾ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਸਪੀਡ ਅਪ ਕਰਨ ਲਈ ਬਣਾਇਆ ਗਿਆ ਸੀਗਾ।
ਤੇ ਉਹਦਾ ਇਹਨਾਂ ਨੇ ਖਰਚਾ ਦੱਸਿਆ ਸੀ ਵੀ ਇਹ $54 ਮਿਲੀਅਨ ਲੱਗੇ ਨੇ ਜੀ। ਤੇ ਜਦ ਕਿ ਹੁਣ ਇੱਕ ਜਿਹੜੀ ਟੋਰਾਂਟੋ ਦੀ ਕੰਪਨੀ ਹੈਗੀ ਜੀ, ਟਰਾਈਬਲ ਸਕੇਲ ਕਰਕੇ, ਜਿਹੜੀ ਐਪ ਬਣਾਉਂਦੀ ਆ, ਤੇ ਉਹਦੀ ਇੱਕ ਸ਼ੀਤਲ ਜੇਟਲੀ ਉਹਨਾਂ ਦੇ ਜਿਹੜੇ CEO ਨੇ, ਉਹਨਾਂ ਦਾ ਬਿਆਨ ਆਇਆ ਕਿ ਬਈ ਇਹ ਗਵਰਨਮੈਂਟ ਨੇ ਇਹ ਜਿਹੜਾ ਖਰਚਾ ਕੀਤਾ ਇਹ ਓਵਰ ਖਰਚਾ ਕਰ ਲਿਆ, ਕਿਉਂਕਿ ਐਦਾਂ ਦੇ ਐਪ ਨੂੰ ਬਣਾਉਣ ਲਈ ਮੈਕਸਿਮਮ ਟੂ ਮੈਕਸਿਮਮ $1 ਮਿਲੀਅਨ ਲੱਗੂਗਾ। ਤੇ ਉਹਨਾਂ ਨੇ ਜਿੱਦਾਂ ਫਰਾਈਡੇ ਨਾਈਟ ਨੂੰ ਇਹਦੇ ਇੱਕ ਕਲੋਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਇੱਦਾਂ ਦੇ ਐਪ ਦਾ, ਤੇ ਉਹ ਸੈਟਰਡੇ ਮਿਡਡੇ ਤੱਕ ਉਹਨਾਂ ਨੇ ਉਹ ਐਪ ਕਾਫੀ ਹੱਦ ਤੱਕ ਬਣਾ ਲਿਆ ਸੀ। ਤੇ ਹੁਣ ਜਿਹੜੀ ਕੰਜ਼ਰਵੇਟਿਵਸ ਨੇ ਉਹਨਾਂ ਨੇ ਇੱਕ ਕੁਐਸਚਨ ਉਠਾਇਆ ਕਿ ਵੀ ਇੰਨਾ ਖਰਚਾ, ਇੰਨਾ ਓਵਰ ਸਪੈਂਡ ਹੋਇਆ ਤਾਂ ਕਿੱਦਾਂ ਹੋਇਆ। ਦੇਖੋ, ਸਕੈਮਸ ਕਈ ਆਉਂਦੇ ਨੇ, ਕਈ ਤਰ੍ਹਾਂ ਦੇ ਸਕੈਮਸ ਨੇ। ਜੇ ਆਪਾਂ ਇੱਕ ਲੇਮਨ ਲੈਂਗੁਏਜ 'ਚ ਗੱਲ ਕਰੀਏ ਕਿ ਜੇ ਮੰਨ ਲਓ ਵੀ 40 ਮਿਲੀਅਨ ਸਾਡੀ ਜਨਸੰਖਿਆ ਹੈਗੀ ਆ ਕੈਨੇਡਾ ਦੀ, ਤੇ ਜੇ ਆਪਾਂ ਕਹੀਏ ਵੀ ਟੂਰਿਸਟ ਦੀ ਆਵਾਜਾਈ ਵੀ ਹੋਊਗੀ ਵੱਧ ਤੋਂ ਵੱਧ 3 ਮਿਲੀਅਨ 4 ਮਿਲੀਅਨ ਪਰ ਈਅਰ ਦੇ ਹਿਸਾਬ ਨਾਲ ਲਾ ਕੇ ਚੱਲੀਏ। ਜੇ ਆਪਾਂ ਕਹਿੰਦੇ ਆ ਵੀ 54 ਮਿਲੀਅਨ ਆਪਾਂ ਡਾਲਰ ਲਾਤਾ, ਜੇ ਕੱਲੇ ਨੂੰ $1 ਮਿਲੀਅਨ ਦਿੱਤਾ ਜਾਏ ਲੇਮਨ ਲੈਂਗੁਏਜ 'ਚ, ਤਾਂ ਬਹੁਤ ਵਧੀਆ ਸਰਵਾਈਵ ਕਰ ਸਕਦਾ ਸੀ ਲਾਸਟ 3 ਸਾਲਾਂ ਦੇ ਵਿੱਚ। ਏਦਾਂ ਹੀ ਇੱਕ ਚੈਰਿਟੀ ਸਕੈਂਡਲ ਵੀ ਹੋਇਆ ਸੀ ਬਹੁਤ, ਜਦੋਂ ਇਹ ਸਭ ਸ਼ੁਰੂ ਹੋਇਆ ਸੀ। ਉਹ 'ਚ ਇਹ ਸੀਗਾ ਵੀ ਜਿਹੜੀ ਸਟੂਡੈਂਟਸ ਨੂੰ ਗ੍ਰਾਂਟ ਦੇਣੀ ਸੀ, ਤਾਂ ਇੱਕ ਕੰਪਨੀ ਹਾਇਰ ਕੀਤੀ ਗਈ ਸੀਗੀ, ਤੇ ਜਿਨ੍ਹਾਂ ਨੂੰ ਕੀ ਕਿਹਾ ਗਿਆ ਸੀ ਵੀ ਸੂਟੇਬਲ ਜਿਹੜੇ ਵੀ ਰੈਲੀਵੈਂਟ ਸਟੂਡੈਂਟ ਹੈਗੇ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਏ। ਉਹਦੇ ਵਿੱਚ ਵੀ $900 ਮਿਲੀਅਨ ਦਾ ਕੁਝ ਸਕੈਮ ਸਾਹਮਣੇ ਆਇਆ ਸੀਗਾ। ਜੇ ਆਪਾਂ ਗੱਲ ਕਰੀਏ ਵੀ 40 ਮਿਲੀਅਨ ਲੇਮਨ ਲੈਂਗੁਏਜ ਕਹਿੰਦੇ ਆ, ਮੈਂ ਇੱਕ ਉੱਕਾ ਸੁੱਕਾ ਹਿਸਾਬ ਲਾ ਕੇ ਦੱਸਦਾ, ਜੇ 40 ਮਿਲੀਅਨ ਬੰਦੇ ਨੂੰ ਭੁਗਤਾਉਣਾ ਤੇ ਤੁਹਾਡੀ ਪਾਕਟ 'ਚ ਇੰਨਾ ਪੈਸਾ ਪਿਆ, ਤੇ ਤੁਸੀਂ ਜੇ ਕੱਲੇ ਨੂੰ ਵੀ $1 ਮਿਲੀਅਨ ਦੇਣ ਲੱਗੋ, ਸਾਨੂੰ ਲੱਗਦਾ ਕਿ ਵੀ 3-4 ਸਾਲ ਬੰਦੇ ਦੇ ਸਿਖਾਵੇਂ ਲੰਘ ਜਾਣਗੇ। ਬਿਲਕੁਲ, ਇਹ ਬਹੁਤ ਵੱਡੀ ਹੈ, ਕਿਉਂਕਿ ਪਹਿਲਾਂ ਵੀ ਕੁਝ ਇਸੇ ਤਰ੍ਹਾਂ ਦੀਆਂ ਚੀਜ਼ਾਂ ਹੀ ਇਸ ਸਰਕਾਰ ਦੌਰਾਨ ਜਿਹੜੀਆਂ ਸਾਹਮਣੇ ਆਈਆਂ ਸੀ। ਪਹਿਲਾਂ ਵੀ ਕੁਝ ਇਸ ਤਰ੍ਹਾਂ ਦੇ ਸਕੈਮ ਸਾਹਮਣੇ ਆਏ ਸੀ। ਇਹ ਟਾਈਮ ਟੂ ਟਾਈਮ ਜਿੱਦਾਂ ਹੁਣ ਓਪੋਜੀਸ਼ਨ ਵੀ ਕੰਮ ਕਰਦੀ ਹੈ, ਜੇ ਸਰਕਾਰਾਂ ਨੇ ਬਹੁਤ, ਦੇਖੋ ਫੈਡਰਲ ਗਵਰਨਮੈਂਟ ਨੇ ਕਾਫੀ ਵਧੀਆ ਸਟੈਪ ਵੀ ਲਏ ਨੇ ਇਹ ਕੋਵਿਡ ਦੇ ਦੌਰਾਨ। ਬਹੁਤ ਆਮ ਜਨਤਾ ਨੂੰ ਬਹੁਤ ਉਹਨਾਂ ਨੇ ਰਿਆਇਤਾਂ ਦਿੱਤੀਆਂ ਸੀਗੀਆਂ ਜੀ। ਉਹਨਾਂ ਵਿੱਚੋਂ ਕੁਝ ਕਹਿ ਸਕਦੇ ਹਾਂ ਕਿ ਵੀ ਜਿੱਦਾਂ ਮੌਰਟਗੇਜ ਤੋਂ ਰਿਆਇਤ ਦਿੱਤੀ ਸੀਗੀ, ਫਿਰ ਘਰੇ ਬੈਠਿਆਂ ਨੂੰ EI ਲਾਈ ਸੀਗੀ ਜੀ। ਬਹੁਤ ਚੀਜ਼ਾਂ ਨੇ ਜਿਹੜੀਆਂ ਵੈਲਫੇਅਰ ਲਈ ਕੀਤੀਆਂ ਨੇ। ਬਟ ਜਦੋਂ ਕੋਈ ਇੱਦਾਂ ਦੀ ਗੱਲ ਨਿਕਲ ਕੇ ਆਉਂਦੀ ਹੈ ਤਾਂ ਓਪੋਜੀਸ਼ਨ ਵੀ ਪੂਰਾ ਉਹਨੂੰ ਡਿਬੇਟ ਕਰਦੀ ਹੈ ਜੀ ਉੱਤੇ, ਵੀ ਜੇ ਇਹ ਹੋਇਆ ਤਾਂ ਕਿੱਦਾਂ। ਦੇਖੋ, ਇੱਕ ਬਹੁਤ ਵਧੀਆ ਮੁਲਕ ਹੈ, ਬਹੁਤ ਵੈਲ ਡਿਵੈਲਪਡ ਮੁਲਕ ਹੈਗਾ ਜੀ, ਤੇ ਹਰ ਜਿੱਦਾਂ ਹੁਣ ਓਪੋਜੀਸ਼ਨ ਫਿਰ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਆ ਉਹ ਆਂਸਰੇਬਲ ਹੈਗੀ ਆ ਜੀ ਓਪੋਜੀਸ਼ਨ ਨੂੰ, ਤੇ ਉਹ ਆਪਣਾ ਪੂਰਾ ਬਖੂਬੀ ਕੰਮ ਕਰ ਰਹੇ ਨੇ। ਓਪੋਜੀਸ਼ਨ ਵਾਲੇ ਵੀ ਪੁੱਛਗਿੱਛ ਪੂਰੀ ਚੱਲ ਰਹੀ ਹੈ ਜੀ। ਜੀ ਦੀਪਕ, ਅਗਲੀ ਖਬਰ ਵੱਲ ਵਧਦੇ ਹਾਂ। ਤੁਹਾਡੇ ਗੁਆਂਢੀ ਮੁਲਕ ਅਮਰੀਕਾ ਤੋਂ ਇੱਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਿਟਬੁੱਲ ਕੁੱਤਿਆਂ ਵੱਲੋਂ ਇੱਕ ਪਰਿਵਾਰ ਦੇ 2 ਬੱਚਿਆਂ ਨੂੰ ਜਿਹੜਾ ਨੋਚ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਕੀ ਆ ਪੂਰਾ ਮਾਮਲਾ ਜੀ, ਉਸ ਦੇ ਬਾਰੇ ਥੋੜਾ ਦੱਸੋ ਜੀ। ਦੇਖੋ ਜੀ, ਇਹ ਵੈਸਟ ਟੈਨੇਸੀ ਦਾ ਸ਼ੈਲਬੀ ਕਾਉਂਟੀ ਹੈਗੀ ਜੀ, ਤੇ ਉੱਥੇ 5 ਮਹੀਨੇ ਦਾ ਤੇ 2 ਸਾਲ ਦੇ ਬੱਚੇ ਨੂੰ ਉਹਨਾਂ ਦੇ ਪੈਟ ਸੀਗੇ ਜਿਹੜੇ ਜੀ 2 ਪਿਟਬੁੱਲ, ਤੇ ਉਹਨਾਂ ਨੇ ਹਮਲਾ ਕੀਤਾ ਜੀ। ਤੇ ਮਾਂ ਨੇ ਪੂਰੀ ਕੋਸ਼ਿਸ਼ ਕੀਤੀ ਬਚਾਉਣ ਦੀ, ਉਹਨੇ ਉੱਪਰ ਛਾਲ ਮਾਰ ਕੇ ਜਿੱਦਾਂ ਬੱਚਿਆਂ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕੁੱਤਿਆਂ ਨੇ ਚੰਗੀ ਤਰ੍ਹਾਂ ਨੋਚ ਖਾਧਾ ਜੀ ਨਿਆਣਿਆਂ ਨੂੰ, ਤੇ ਨਿਆਣਿਆਂ ਦੀ ਔਨ ਦਾ ਸਪੌਟ ਡੈਥ ਹੋਈ ਹੈ ਜੀ। ਤੇ ਮਦਰ ਨੂੰ ਵੀ ਕਾਫੀ ਮੇਜਰ ਇੰਜਰੀਜ਼ ਨੇ, ਤੇ ਉਹ ਵੀ ਹਸਪੀਟਲ ਦਾਖਲ ਹੈ। ਦੇਖੋ ਜੀ, ਇਹ ਕੁਝ ਨਸਲ ਦੇ ਕੁੱਤੇ ਨੇ, ਇਹ ਇੱਕ ਤਰ੍ਹਾਂ ਦਾ ਮਾਹੌਲ ਪਸੰਦ ਕਰਦੇ ਨੇ, ਤੇ ਜਦੋਂ ਆਪਾਂ ਇਹਨਾਂ ਤੇ ਕੁਝ ਜ਼ਿਆਦਾ ਇਹਨਾਂ ਤੇ ਪ੍ਰੈਸ਼ਰ ਪਾਈਏ, ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਵੈਦਰ ਦਾ ਹੋ ਸਕਦਾ ਜਾਂ ਫੂਡ ਦਾ ਹੋ ਸਕਦਾ, ਕਿਉਂਕਿ ਇਹ ਇੰਨੇ ਕੁ ਸਟੇਬਲ ਨਹੀਂ ਰਹਿੰਦੇ ਕਿ ਬਈ ਆਪਾਂ ਨੋਰਮਲ ਬਿਹੇਵ ਕਰ ਸਕਣ। ਕਿਉਂਕਿ ਮੇਰੇ ਨਾਲ ਇੱਕ 4-5 ਸਾਲ ਪਹਿਲਾਂ ਰੀਸੈਂਟ ਮਤਲਬ ਸਾਡੇ ਨਾਲ ਵੀ ਇੰਸੀਡੈਂਟ ਹੋਇਆ। ਸਾਡੇ ਇੱਕ ਫਰੈਂਡ ਸੀਗੇ ਜੀ, ਤੇ ਉਹਨਾਂ ਕੋਲ ਅਮਰੀਕਨ ਬੁਲਡੌਗ ਸੀਗਾ ਜੀ, ਤੇ ਉਹਨੇ ਵੀ ਛੋਟੀ ਬੱਚੀ ਦੇ ਤੇ ਉਹਦੇ ਮਦਰ ਤੇ ਅਟੈਕ ਕੀਤਾ ਸੀਗਾ, ਤੇ ਬਾਅਦ 'ਚ ਨੂੰ ਸਾਡੇ ਉਹਨੂੰ ਕਿਆ ਕਹਿੰਦੇ ਮਤਲਬ ਉਹਨੂੰ ਡੈਥ ਦਿੱਤੀ ਗਈ ਸੀਗੀ ਗਵਰਨਮੈਂਟ ਵੱਲੋਂ। ਤੇ ਉਹ ਕਾਫੀ ਸਟਿਚਸ ਆਏ ਸੀਗੇ ਜੀ, ਮਦਰ ਨੂੰ ਵੀ ਆਏ ਸੀ 150-200 ਸਟਿਚਸ, ਤੇ ਛੋਟੀ ਬੱਚੀ ਨੂੰ ਵੀ ਬਹੁਤ ਜ਼ਿਆਦਾ ਇੰਜਰੀਜ਼ ਹੋਈਆਂ ਸੀਗੀਆਂ। ਤੇ ਉਹ ਇੱਕ ਤਰ੍ਹਾਂ ਦਾ ਫਿਰ ਹੁਣ ਬੱਚੇ ਦੇ ਜਦੋਂ ਉਹਨੇ ਵਧਣਾ, ਤੇ ਉਹਦੇ ਮਨ 'ਚ ਇੱਕ ਤਰ੍ਹਾਂ ਦਾ ਫੋਬੀਆ ਵੀ ਬਣ ਜਾਂਦਾ ਹੈ। ਹੁਣ ਜਿੱਦਾਂ ਦੀ ਕੀ ਆਹ ਖਬਰ ਆਈ ਹੈ, ਇੰਡੀਆ ਤੋਂ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਨੂੰ ਚਾਹੀਦਾ ਜਾਂ ਤਾਂ ਸਾਡੇ ਜਿਹੜੇ ਪੈਟ ਨੇ ਬਹੁਤ ਵੈਲ ਟ੍ਰੇਨਡ ਹੋਣ, ਤੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਉਹ ਕਿਸ ਬਰੀਡ ਦਾ, ਤੇ ਕਿੱਦਾਂ ਉਹਨੂੰ ਆਪਾਂ ਉਹਦਾ ਦੇਖਭਾਲ ਕਰਨੀ ਹੈ ਜਾਂ ਕਿੱਦਾਂ ਕਰਨਾ ਹੈ।
ਬਿਲਕੁਲ ਦੀਪਕ ਜੀ, ਫਿਰ ਇਸ ਤਰ੍ਹਾਂ ਦੇ ਕੁੱਤਿਆਂ ਨੂੰ ਜਿਹੜੇ ਕਿ ਇੰਨੇ ਖਤਰਨਾਕ ਨੇ, ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਵੀ ਇਹ ਹੁਣ ਹੀ ਹੋਇਆ। ਸੋ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ, ਜਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਸ ਨਸਲ ਦੇ ਕੁੱਤੇ ਨੂੰ ਰੱਖਿਆ ਜਾਂਦਾ ਹੈ ਉੱਥੇ ਵੀ ਇਸ ਤਰ੍ਹਾਂ ਦੇ ਮਾਮਲੇ ਟਾਈਮ ਟੂ ਟਾਈਮ ਸਾਹਮਣੇ ਆਉਂਦੇ ਰਹਿੰਦੇ ਆ। ਫਿਰ ਇਸ ਨਸਲ ਨੂੰ ਜਿਹੜਾ ਬੈਨ ਕਿਉਂ ਨਹੀਂ ਕਰ ਦਿੱਤਾ ਜਾਂਦਾ, ਜਾਂ ਇਸ ਨਸਲ ਨੂੰ ਇਹ ਕਿਉਂ ਨਹੀਂ ਕਰ ਦਿੱਤਾ ਜਾਂਦਾ ਕਿ ਘਰਾਂ ਦੇ ਵਿੱਚ ਜਾਂ ਜਿੱਥੇ ਬੱਚੇ ਆ ਪਰਿਵਾਰਕ ਥਾਵਾਂ ਤੇ ਇਹਨਾਂ ਕੁੱਤਿਆਂ ਨੂੰ, ਇਸ ਨਸਲ ਦੇ ਕੁੱਤਿਆਂ ਨੂੰ ਨਾ ਰੱਖਿਆ ਜਾਵੇ? ਦੇਖੋ ਜੀ, ਮੈਂ ਸੁਣਨ ਚ ਆਇਆ ਵੀ ਕਈ ਅਮਰੀਕਾ ਦੀ ਸਟੇਟਸ ਤੇ ਕਈ ਕੈਨੇਡਾ ਦੀ ਸਟੇਟਸ ਚ ਇਹ ਪਿਟਬੁਲ ਖਾਸ ਕਰਕੇ ਕੁਝ ਬਰੀਡਸ ਬੈਨ ਨੇ। ਬਟ ਕਈ ਕਹਿੰਦੇ ਨੇ ਜੀ ਕਈ ਵਾਰੀ ਬੰਦਾ ਕੁਝ ਲਾਈਟਲੀ ਲੈ ਲੈਂਦਾ, ਜਿਹੜੀਆਂ ਹਰ ਗਵਰਨਮੈਂਟ ਦੀ ਇੰਸਟਰਕਸ਼ਨਸ ਹੁੰਦੀਆਂ ਨਹੀਂ ਵੀ ਮੰਨਦਾ। ਤੇ ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਵੀ ਉਹ ਟੈਨਸੀ ਦੇ ਵਿੱਚ ਜਦੋਂ ਜਿੱਥੇ ਇੰਸੀਡੈਂਟ ਹੋਇਆ ਵੀ ਉੱਥੇ ਉਹ ਪਿਟਬੁਲ ਅਲਾਉਡ ਸੀ ਕਿ ਨਹੀਂ, ਉਹ ਸੈਕੰਡ ਕੁਐਸਚਨ ਸਾਹਮਣੇ ਆਉਂਦਾ ਜੀ। ਤੇ ਮੇ ਵੀ ਗਵਰਨਮੈਂਟ ਉਹਦੀ ਜਾਂਚ ਕਰੇ। ਬਟ ਜੇ ਦੇਖਿਆ ਜਾਏ ਤਾਂ ਦੇਖਭਾਲ ਵੀ ਬਹੁਤ ਡਿਪੈਂਡ ਕਰਦੀ ਹੈ ਜੀ ਜਦੋਂ ਤੁਸੀਂ ਕਿਸੇ ਪੈਟ ਨੂੰ ਰੱਖਦੇ ਹੋ। ਨਾਲੇ ਜੇ ਤੁਹਾਡੇ ਘਰ 'ਚ ਛੋਟੇ ਬੱਚੇ ਨੇ ਤਾਂ ਤੁਹਾਨੂੰ ਜੇ ਪੈਟ ਰੱਖਣ ਦਾ ਸ਼ੌਂਕ ਹੈਗਾ ਤਾਂ ਤੁਹਾਨੂੰ ਉਹਦੇ ਅਕੋਰਡਿੰਗ ਆਪਾਂ ਨੂੰ ਪੈਟ ਕਰਨਾ ਚਾਹੀਦਾ ਜੇ ਕੋਈ ਵੀ ਜਾਨਵਰ ਕਰਨਾ ਜੀ। ਜੀ, ਬਹੁਤ ਬਹੁਤ ਸ਼ੁਕਰੀਆ ਦੀਪਕ, ਤੁਸੀਂ ਇਹ ਸਾਰੀਆਂ ਖਬਰਾਂ ਤੇ ਸਾਨੂੰ ਝਾਤ ਮਰਵਾਈ ਆ, ਸਾਡੇ ਦਰਸ਼ਕਾਂ ਦੇ ਰੂਬਰੂ ਇਹ ਸਾਰੀ ਜਾਣਕਾਰੀ ਰੱਖੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।